ਖਬਰਾਂ ਦੇ ਵੱਲ ਆਈਏ ਹਰਜੋਤ ਸਿੰਘ ਜੀ, ਤੇ ਖਬਰਾਂ ਦੇ ਵਿੱਚ ਆਪਾਂ ਸ਼ੁਰੂਆਤ ਕਰੀਏ ਇਸ ਵੇਲੇ ਐਲ ਪਾਸੋ ਤੋਂ, ਟੈਕਸਸ ਤੋਂ। ਟੈਕਸਸ ਦੇ ਵਿੱਚ ਪਹਿਲੇ 3 ਸਾਲ ਪਹਿਲਾਂ ਜਿਹੜੀ 2019 ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ। 23 ਲੋਕਾਂ ਦਾ ਇੱਕ ਬੰਦੇ ਨੇ ਗੋਲੀਆਂ ਚਲਾ ਕੇ ਵਾਲਮਾਰਟ ਦੇ ਵਿੱਚ ਕਤਲ ਕਰ ਦਿੱਤਾ ਸੀਗਾ। ਉਸ ਮਾਮਲੇ ਦੇ ਵਿੱਚ ਅੱਜ ਸਜ਼ਾ ਦਾ ਐਲਾਨ ਹੋਇਆ। ਉਸ ਨੂੰ 50 ਸੰਘੀ ਦੋਸ਼ਾਂ, ਅਪਰਾਧ ਦੇ ਦੋਸ਼ਾਂ ਦੇ ਤਹਿਤ ਜਿਹੜਾ ਦੋਸ਼ੀ ਮੰਨਿਆ ਗਿਆ। ਤੇ ਯੂਐਸ ਦੇ ਵਿੱਚ ਇਹ ਸਭ ਤੋਂ ਵੱਡੇ ਨਫ਼ਰਤੀ ਅਪਰਾਧ ਦੇ ਮਾਮਲਿਆਂ ਦੇ ਵਿੱਚੋਂ ਇੱਕ ਹੈ। ਐਲ ਪਾਸੋ ਦੇ ਵਿੱਚ ਪੈਟਰਿਕ ਕਰੂਸੀਅਸ ਨਾਂ ਦੇ ਬੰਦੇ ਨੇ 2019 ਦੇ ਵਿੱਚ ਮਾਸ ਸ਼ੂਟਿੰਗ ਨੂੰ ਅੰਜਾਮ ਦੇ ਦਿੱਤਾ ਸੀਗਾ। ਕਰੂਸੀਅਸ ਜਦੋਂ ਅਦਾਲਤ ਦੇ ਵਿੱਚ ਪੇਸ਼ ਹੋਇਆ ਤਾਂ ਇਸ ਹਮਲੇ ਦੇ ਵਿਕਟਮ, ਇਸ ਹਮਲੇ ਦੇ ਪੀੜਤ ਵੀ ਅਦਾਲਤ ਦੇ ਵਿੱਚ ਪੇਸ਼ ਹਨ, ਅਦਾਲਤ ਦੇ ਵਿੱਚ ਆਏ ਹੋਏ ਸਨ। ਜਦੋਂ ਇਹ ਜ਼ਿਰਾ ਹੋ ਰਹੀ ਸੀ ਤਾਂ ਕਰੂਸੀਅਸ ਦੇ ਬਾਰੇ ਕਿਹਾ ਜਾਂਦਾ ਕਿ ਉਹ ਬੜਾ ਸ਼ਾਂਤ ਖੜਾ ਸੀ, ਪਰ ਉਹਦੇ ਜਿਹੜੇ ਹਮਲੇ ਦੇ ਵਿਕਟਮ ਸਨ, ਜਿਨ੍ਹਾਂ ਦੇ ਬੰਦੇ, ਪਰਿਵਾਰਕ ਮੈਂਬਰ ਇਹਦੇ ਹਮਲੇ ਦੇ ਵਿੱਚ ਮਾਰੇ ਗਏ, ਉਹ ਉਸ ਸਮੇਂ ਚੀਖ ਚੀਖ ਕੇ ਕਹਿ ਰਹੇ ਸਨ ਕਿ ਇਸ ਨੂੰ ਬਖਸ਼ਣਾ ਨਹੀਂ ਚਾਹੀਦਾ, ਇਹ ਇੱਕ ਬਹੁਤ ਪਾਪੀ ਰੂਹ ਹੈ ਤੇ ਜਿਹਨੇ ਇੰਨੇ ਲੋਕਾਂ ਨੂੰ ਮਾਰ ਦਿੱਤਾ। ਸੋ ਹੁਣ ਅਗਲੀ ਜੀ 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 ਹੁਣ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਇਹਨੂੰ ਬੰਦੇ ਨੇ ਘੱਟੋ ਘੱਟ, ਤੁਸੀਂ ਦੇਖੋ ਕਿ ਇਹਦੇ ਚ ਕਿੰਨੀ ਨਫ਼ਰਤ ਭਰੀ ਹੋਈ ਸੀ। ਇਹ ਬੰਦਾ ਆਪਣੇ ਨਾਲ ਜਿਹੜੀ ਰਾਈਫਲ ਦੇ ਨਾਲ AK-47 ਦੇ ਨਾਲ ਆਇਆ ਸੀਗਾ। 700 ਮੀਲ ਦੂਰ ਗੱਡੀ ਚਲਾ ਕੇ ਆਇਆ ਡੈਲਸ ਤੋਂ, ਆਪਣੇ ਘਰ ਤੋਂ, ਤੇ ਇਹਨੇ ਇੱਥੇ ਆ ਕੇ ਅੰਜਾਮ ਦਿੱਤਾ। ਤੇ ਅੰਜਾਮ ਦੇਣ ਤੋਂ ਪਹਿਲਾਂ, ਨੇ ਮਾਸ ਸ਼ੂਟਿੰਗ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹਨੇ ਇੱਕ ਪੋਸਟ ਪਾਈ। ਉਸ ਪੋਸਟ ਦੇ ਵਿੱਚ ਇਹਨੇ ਕਿਹਾ ਕਿ ਮੈਂ ਹਿਸਪੈਨਿਕ ਅਟੈਕ ਦਾ ਜਿਹੜਾ ਇਹਨੇ ਜ਼ਿੰਮਾ ਲਿਆ ਸੀਗਾ, ਤੇ ਉਸ ਤੋਂ ਬਾਅਦ ਇਹਨੇ ਆ ਜਿਹੜੀ ਵਹਿਸ਼ੀਆਨਾ ਕਰਤੂਤ ਜਿਹੜੀ ਆ ਉਹ ਕੀਤੀ ਹੈ ਜੀ।